अस्सलाम वालेकुम, सत श्री अकाल जी। उम्मीद करना कि सारे ठीक होवोगे जी। नवां स्केला दी एग्ज़ाम है अली मज़हर भाई इन्हां दो गलतियां ਨਾਲ ਆਪਣੀ ਥਿਊਰੀ ਪਾਸ ਕੀਤੀ ਹੈ ਜੀ। ਤੁਹਾਨੂੰ ਬਹੁਤ-ਬਹੁਤ ਮੁਬਾਰਕ ਹੋਵੇ ਤੇ ਨਵੇਂ ਸਟੂਡੈਂਟ ਵਾਸਤੇ ਬਈ ਪੂਰਾ ਕੋਰਸ ਇਸ ਚੈਨਲ ਦੇ ਉੱਤੇ ਅਪਲੋਡ ਹੈ। ਤੁਸੀਂ ਆਪਣੀ ਤਿਆਰੀ ਫ੍ਰੀ ਕਰ ਸਕਦੇ ਹੋ। ਠੀਕ ਹੈ, ਪੂਰੇ ਦਾ ਪੂਰਾ ਕੋਰਸ ਅਪਲੋਡ ਹੈ। ਐਪਲੀਕੇਸ਼ਨ ਵੈਬ ਪਤੇਨ ਤੇ ਗੂਗਲ ਤੋਂ ਡਾਊਨਲੋਡ ਹੋ ਜਾਏਗੀ, ਨਹੀਂ ਤੇ ਆਨਲਾਈਨ ਉੱਥੇ ਪੜ੍ਹ ਸਕਦੇ ਹੋ। ਤੇ ਦੂਸਰਾ ਨਵੇਂ ਸਟੂਡੈਂਟ ਜਿਹੜੇ ਨੇ ਉਹਨਾਂ ਵਾਸਤੇ ਖਾਸ ਤੌਰ ਤੇ ਗੱਲ ਹੈ ਕਿ ਜਦੋਂ ਸਟਾਰਟ ਕਰਦੇ ਹੋ ਪਹਿਲੇ ਹਫਤਾ 10 ਦਿਨ ਕੋਈ ਸਮਝ ਨਹੀਂ ਆਉਂਦੀ ਤੇ ਤਰੀਕਾਕਾਰ ਇਹ ਵੇ ਵੀਡੀਓ ਵੇਖੋ। ਮਸਲਨ ਪਹਿਲੇ ਪੇਜ ਤੋਂ ਲੱਗ ਕੇ ਤੁਸੀਂ 4 ਪੇਜ ਤੱਕ ਵੀਡੀਓ ਵੇਖੀਏ, ਉਹ ਫਿਰ ਜਾ ਕੇ ਤੁਸੀਂ ਐਪਲੀਕੇਸ਼ਨ ਤੋਂ ਟਰਾਈ ਕਰੋ, ਆਰਗੂਮੈਂਟੀ ਕਰੋ, ਆਪਣੇ ਹਿਸਾਬ ਨਾਲ ਵੇਰੋ ਫਾਲਸੋ ਕਰੋ। ठीक है, फिर समझ आती है आहिस्ता आहिस्ता जैसे 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 टाइम गुजरेगा हफ्ता 10 दिन तो समझ आनी शुरू हो जाएगी। ठीक है, तो दूसरा ਜਿਹੜੇ स्टूडेंट अपनी थ्योरी पास कर ਲਈਏ अगर उन्होंने PDF मिल गया ਤੁਹਾਨੂੰ तो वो मेरे WhatsApp नंबर पर शेयर कर दिया जी। ठीक है जी, चलो जी इसके वेखने आ। पहला सवाल जी, निशान तुसां वेख लिया, ਇਹਦਾ ਕੀ मतलब है कि ਇੱਥੇ ਬੱਸ ਦਾ ਜਿਹੜਾ ਸਕੂਲ ਬੱਸ है ਉਹਦਾ ਫਿਰਮਾਤਾ ਹੈ। Il segnale raffigurato è ਨਿਸ਼ਾਨ ਦਿਖਾਇਆ ਗਿਆ ਹੈ, può indicare, ਕਹਿੰਦੇ ਦੱਸ ਸਕਦਾ ਹੈ la fermata di un autobus, ਬੱਸ ਦਾ ਫਿਰਮਾਤਾ ਹੈ per trasporto scolari ਜਿਹੜੀ ਸਕੂਲ ਵਾਲਿਆਂ ਨੂੰ ਲੈ ਕੇ ਜਾਂਦੀ ਹੈ। vero? ਦੂਸਰਾ lo spazio di frenatura, ਕਹਿੰਦੇ ਜਿਹੜਾ spazio di frenatura si raddoppia, ਕਹਿੰਦੇ ਡਬਲ ਹੋਵੇਗਾ se la velocità si raddoppia ਅਗਰ ਸਪੀਡ ਡਬਲ ਹੈ। ਫਾਲਸੋ ਅੱਗੇ ਵੀ ਬੜੀ ਵਾਰੀ ਸਮਝਾਇਆ। ਤੀਸਰਾ ਸਵਾਲ ਜੀ, ਤਸਵੀਰ ਤੁਸੀਂ ਵੇਖ ਲਈਏ, ਉਹ ਗੱਡੀ ਦੀ ਗੱਲ ਕਰੇ ਤਾਂ ਉਹ ਪਹਿਲ ਦੇਣੀ ਹੈ ਟੀ ਨੂੰ ਔਰ ਏ ਨੂੰ। ठीक है, nella situazione rappresentata in figura ਜਿਹੜੀ ਸਿਚੁਏਸ਼ਨ ਤਸਵੀਰ ਦਿਖਾਈ ਗਈ ਹੈ, il veicolo O, ਕਹਿੰਦਾ ਉਹ ਗੱਡੀ deve dare la precedenza, ਇਸ ਹੱਕ ਦੇਣਾ ਹੈ al tram ਨੂੰ ed al veicolo M ਤੇ M ਨੂੰ। ਫਾਲਸੋ। ਚੌਥਾ ਸਵਾਲ ਜੀ, il conducente di un'autovettura, ਕਹਿੰਦਾ ਜਿਹੜਾ ਗੱਡੀ ਦਾ ਡਰਾਈਵਰ ਹੈ deve considerare i rischi che sulla strada, ਕਹਿੰਦਾ ਉਹਨਾਂ ਖਤਰਿਆਂ ਦਾ ਖਿਆਲ ਕਰੇ ਜਿਹੜੇ ਸੜਕ ਦੇ ਉੱਤੇ ਹੁੰਦੇ ਨੇ। ਕਿਹੜਾ ਖਤਰਾ ਹੁੰਦਾ ਜੀ? sono legati alla presenza di velocipedi, ਸਾਈਕਲ ਦੀ ਮੌਜੂਦਗੀ ਦੇ ਨਾਲ, mezzi dotati di massa modesta, ਜਾਂ ਉਹ ਗੱਡੀਆਂ ਜਿਨ੍ਹਾਂ ਦਾ ਮਾਸਾ ਮੋਡੈਸਟ ਹੈ, ਵਜ਼ਨ ਥੋੜਾ ਹੈ, ਉਹਨਾਂ ਦੇ ਨਾਲ, ਮਤਲਬ ਉਹਨਾਂ ਦੀ ਵਜ੍ਹਾ ਜਿਹੜਾ ਖਤਰਾ ਹੁੰਦਾ ਹੈ। ਇਹ caratterizzati da basse velocità, ਬਈ ਉਹਨਾਂ ਦੀ ਸਪੀਡ ਵੀ ਥੋੜੀ ਹੁੰਦੀ ਹੈ। ਇਹ possibili oscillazioni traversali, ਤੇ ਉਹ ਡੋਲ ਸਕਦੀਆਂ ਨੇ। ਵੇਰੋ ਜਿਹੜਾ ਗੱਡੀ ਦਾ ਡਰਾਈਵਰ ਹੈ ਉਹਨੂੰ ਇਸ ਚੀਜ਼ ਦਾ ਖਿਆਲ ਕਰਨਾ ਚਾਹੀਦਾ ਹੈ ਕਿ ਅਗਰ ਸੜਕ ਦੇ ਉੱਤੇ ਸਾਈਕਲ ਵਾਲਾ ਜਾਂ ਐਸੀਆਂ ਗੱਡੀਆਂ ਨੇ ਜਿਨ੍ਹਾਂ ਦਾ ਵਜ਼ਨ ਮਤਲਬ ਲਾਈਟ ਵੇਟ ਹੁੰਦੀਆਂ ਨੇ, ਉਹਨਾਂ ਦੇ ਨਾਲੋਂ ਜਦੋਂ ਭਾਰੀ ਗੱਡੀ ਵੇਟ ਵਾਲੀ ਗੱਡੀ ਸਪੀਡ ਗੁਜ਼ਰੇ ਤੇ ਉਹ ਡੋਲ ਸਕਦੀਆਂ ਨੇ, ਜਿਵੇਂ ਸਾਈਕਲ ਹੋ ਗਿਆ, ਮੋਟਰਸਾਈਕਲ ਹੋ ਗਿਆ, ਮੋਟਰੀਨਾ ਹੋ ਗਈ। ਠੀਕ ਹੈ, ਇਸ ਚੀਜ਼ ਦਾ ਧਿਆਨ ਕਰਦਾ ਹੈ। 5 ਨੰਬਰ ਜੀ, ਸੁਸਤਰਾਦੇ ਕੋਪਰਤੇ ਦੀ ਨੇਵੇ, ਕਹਿੰਦਾ ਉਹਨਾਂ ਸੜਕਾਂ ਦੇ ਉੱਤੇ ਜਿਹੜੀਆਂ ਬਰਫ਼ ਦੇ ਨਾਲ ਕਵਰ ਨੇ। ਅਕੋਰੇ ਜ਼ਰੂਰੀ ਹੈ ਐਵਿਤਾਰੇ ਬਰੁਸਕੇ ਮਨੋਵਰੇ, ਬਰੁਸਕੇ ਮਨੋਵਰੇ ਕਰਨੇ ਤੋਂ ਬਚਣਾ ਕਹਿੰਦਾ ਜ਼ਰੂਰੀ ਹੈ। ਮਸਲਨ ਕੋਈ ਇੱਕੋਦਮ ਰੇਸ ਨਹੀਂ ਦੇਣੀ, ਇੱਕੋਦਮ ਬ੍ਰੇਕ ਨਹੀਂ ਲਾਣੀ, ਇੱਕੋਦਮ ਡਾਇਰੈਕਸ਼ਨ ਚੇਂਜ ਨਹੀਂ ਕਰਨੀ, ਕਿਉਂਕਿ ਸੜਕ ਉੱਤੇ ਬਰਫ਼ ਹੈ ਤੇ ਗੱਡੀ ਸਲਿੱਪ ਹੋ ਸਕਦੀ ਹੈ। 6 ਨੰਬਰ ਜੀ, l'inquinamento dell'aria prodotto dai veicoli, ਕਹਿੰਦੇ ਜਿਹੜੀਆਂ ਗੱਡੀਆਂ ਹਵਾ ਦੇ ਵਿੱਚ ਪੋਲੂਸ਼ਨ ਆਲੂਦਗੀ ਬਣਾਉਂਦੀਆਂ ਨੇ, ਇਹ dovuto per la maggior parte, ਕਹਿੰਦਾ ਜ਼ਿਆਦਾਤਰ ਇਸ ਵਜ੍ਹਾ ਤੋਂ ਹੁੰਦੀ ਹੈ ai gas di scarico, ਜਿਹੜੀ ਸਿਲੰਡਰ ਦੇ ਵਿੱਚੋਂ ਗੈਸ ਨਿਕਲਦੀ, ਮਤਲਬ ਧੂੰਆਂ ਨਿਕਲਦਾ ਹੈ, generati dalla combustione all'interno del motore, ਜਿਹੜਾ ਗੱਡੀ ਦੇ ਇੰਜਣ ਦੇ ਅੰਦਰ ਕੰਬਸਟਿਓਨ ਹੋ ਰਿਹਾ, ਇੱਕ ਕਿਸਮ ਦਾ ਸਮਝ ਲਓ ਕਿ ਜਿਸ ਤਰ੍ਹਾਂ ਅੱਗ ਲੱਗੀ ਉਹਦੇ, ਕਿਉਂਕਿ ਤੇਲ ਸੜਦਾ ਉਹਦੇ ਅੰਦਰ, ਉਹਦੀ ਵਜ੍ਹਾ ਤੋਂ ਗੈਸ ਬਣਦੀ ਹੈ, ਧੂੰਆਂ ਨਿਕਲਦਾ। ਕਹਿੰਦਾ ਜ਼ਿਆਦਾਤਰ ਇਸ ਵਜ੍ਹਾ ਤੋਂ ਇਹ ਬਣਦੀ ਹੈ। ਵੇਰੋ 7 ਨੰਬਰ ਜੀ, ਨਿਸ਼ਾਨ ਤੁਸੀਂ ਵੇਖ ਲਿਆ, in presenza del segnale raffigurato, ਇਸ ਨਿਸ਼ਾਨ ਦੀ ਮੌਜੂਦਗੀ ਵਿੱਚ sono consentite la fermata, ਕਹਿੰਦਾ ਫਰਮਾਤੇ ਦੀ ਇਜਾਜ਼ਤ ਹੈ, ma non la sosta, ਲੇਕਿਨ ਕਹਿੰਦਾ ਸੋਸਤੇ ਦੀ ਇਜਾਜ਼ਤ ਨਹੀਂ, in prossimità, ਨਜ਼ਦੀਕ, ਉਹ in corrispondenza dei binari, ਜਾਂ ਪਟੜੀਆਂ ਦੇ ਉੱਤੇ। ਫਾਲਸੋ, ਤੁਸੀਂ ਫਿਰਮਾਤਾ ਵੀ ਨਹੀਂ ਕਰ ਸਕਦੇ। ਇਹ ਕਹਿੰਦਾ ਸੋਸਤਾ ਨਹੀਂ ਕਰ ਸਕਦੇ ਲੇਕਿਨ ਫਿਰਮਾਤਾ ਕਰ ਸਕਦੇ ਹੋ। ਠੀਕ ਹੈ, ਫਾਲਸੋ, ਦੋਵੇਂ ਚੀਜ਼ਾਂ ਹੀ ਤੁਸੀਂ ਪਟੜੀ ਦੇ ਉੱਤੇ ਜਾਂ ਪਟੜੀ ਦੇ ਨਜ਼ਦੀਕ ਨਹੀਂ ਕਰ ਸਕਦੇ। 8 ਨੰਬਰ ਜੀ, ਨਿਸ਼ਾਨ ਤੁਸੀਂ ਵੇਖ ਲਿਆ ਕਿ ਜਿਹੜੇ ਟਰੱਕ ਨੇ ਉਹ ਕਿਸੇ ਨੂੰ ਸਰਪਾਸੋ ਨਹੀਂ ਕਰ ਸਕਦੇ। il segnale raffigurato vieta, ਨਿਸ਼ਾਨ ਮਨਾ ਕਰਦਾ ਹੈ il sorpasso agli autosonandati ਨੂੰ, ਬਈ autosonandati ਜਿਹੜੀ ਬੱਸ ਹੈ ਉਹਨੂੰ ਓਵਰਟੇਕ ਕਰਨੇ ਤੋਂ ਮਨਾ ਕਰਦਾ, ਬਈ ਉਹ ਓਵਰਟੇਕ ਨਹੀਂ ਕਰ ਸਕਦੀ। ਫਾਲਸੋ ਜੀ, autosonandati ਨਹੀਂ, autoਕਾਰੀ ਟਰੱਕਾਂ ਨੂੰ ਮਨਾ ਕਰ ਰਿਹਾ। ਅੱਛਾ ਜੀ, ਨਾ ਵੇਰੋ ਕੀਤੇ ਹੈ, ਇਹ ਇਹਨਾਂ ਦੀ ਗਲਤੀ ਹੋਈ ਹੈ, ਲੇਕਿਨ ਸਵਾਲ ਫਾਲਸੋ ਹੈ। 9 ਨੰਬਰ, ਤਸਵੀਰ ਤੁਸੀਂ ਵੇਖ ਲਈਏ, nella carreggiata a doppio senso di circolazione, ਕਹਿੰਦਾ doppio senso carreggiate ਦੇ ਵਿੱਚ le strisce di mezzo in figura, ਜਿਹੜੀਆਂ ਸੈਂਟਰ ਵਾਲੀਆਂ ਲਾਈਨਾਂ ਨੇ, dividono, ਇਹ ਡਿਵਾਈਡ ਕਰਦੀਆਂ ਨੇ
ਇਸੈਂਸੀ ਦੀ ਮਾਰਚਾ ਟ੍ਰੈਫਿਕ ਨੂੰ, ਮਸਲਨ ਆਉਣ ਜਾਣ ਵਾਲੀ ਟ੍ਰੈਫਿਕ ਨੂੰ। ਵੇਰੋ 10 ਨੰਬਰ ਦੀ ਤਸਵੀਰ ਵੇਖ ਲਿਆ ਗਈ ਹੈ ਤੁਸਾਂ ਕਿ ਇਹਦਾ ਮਤਲਬ ਇਹ ਵੇ ਕਿ ਇਹ ਸੜਕ ਦੇ ਉੱਤੇ ਬਰਫ਼ ਜੰਮੀ ਹੋ ਸਕਦੀ ਹੈ। ਠੀਕ ਹੈ, il pannello integrativo raffigurato è il pannello ਦਿਖਾਈ ਗਈ ਹੈ ਇੰਡੀਕਾ ਦੱਸ ਰਹੀ ਹੈ su strade coperte di neve, ਬਈ ਸੜਕ ਜਿਹੜੀ ਹੈ ਬਰਫ਼ ਦੇ ਨਾਲ ਕਵਰ ਹੈ। ਇਹ il pericolo ਤੇ ਖਤਰਾ ਵੇ ਦੀ formazione di ghiaccio ਬਣਨੇ ਦਾ। ਵੇਰੋ ਨੇਵੇ ਹੁੰਦੀ ਹੈ ਬਰਫ਼ ਜਿਹੜੀ ਉੱਤੋਂ ਡਿੱਗਦੀ ਹੈ ਤੇ ਰੂਟ ਹੈ ਮਤਲਬ ਹਲੇ ਜੰਮੀ ਨਹੀਂ ਹੁੰਦੀ, ਉਹਨੂੰ ਨੇਵੇ ਆਖਦੇ ਨੇ। ਜਿਹੜੀ ਬਰਫ਼ ਜੰਮ ਜਾਂਦੀ ਹੈ ਉਹਨੂੰ ਗਿਆਚੋ ਆਖਦੇ ਨੇ। ਠੀਕ ਹੈ ਜੀ, ਕਹਿੰਦਾ ਸੜਕ ਬਰਫ਼ ਦੇ ਨਾਲ ਕਵਰ ਹੈ ਤੇ ਗਿਆਚੋ ਬਣਨੇ ਦਾ ਖਤਰਾ ਹੈ। ਮੇਰੋ ਜੀ 11 ਨੰਬਰ ਅਲੁਰਕੇ ਦੀ ਨੋਟ ਤੇ ਰਾਤ ਨੂੰ ਸੁਸਤਰਾਦਾ ਐਕਸਟਰਬਾਨਾ ਦੇ ਉੱਤੇ incrociamo un veicolo, ਵੀ ਸਾਨੂੰ ਗੱਡੀ ਮਿਲਦੀ ਹੈ con fari a luce abbagliante accesi, ਵੀ ਉਸ abbagliante ਲਾਈਟਾਂ ਆਨ ਕੀਤੀਆਂ ਨੇ। ਮਸਲਾ ਅਸੀਂ ਜਾ ਰਹੇ ਹਾਂ, ਸਾਹਮਣੇ ਜਿਹੜੀ ਗੱਡੀ ਪਈ ਹੁੰਦੀ ਉਹਦੀ ਗੱਲ ਪਿਆ ਕਰਦਾ ਵੀ ਉਹਨੇ abbagliante ਲਾਈਟਾਂ ਆਨ ਕੀਤੀਆਂ ਨੇ। ਅਕੋਰੇ ਅਵਿਤਾਰ ਕਹਿੰਦਾ ਜ਼ਰੂਰੀ ਹੈ ਬਚਣਾ ਬਰੁਸਕੇ ਮਨੋਵਰੇ ਕਰਨੇ ਤੋਂ, ਇਹ ਕੰਮ ਵੀ ਦੀ ਕੁਰਸੀਆਂ ਤੇ ਕੁਰਸੀਆਂ ਚੇਂਜ ਕਰਨੇ ਤੋਂ। ਵੇਰੋ ਜੀ ਅਗਰ ਸਾਹਮਣੇ ਵਾਲੀ ਗੱਡੀ ਫੁੱਲ ਲਾਈਟਾਂ ਆਨ ਕੀਤੀਆਂ ਨੇ abbagliante ਤੇ ਉਹ ਸਾਡੀਆਂ ਅੱਖਾਂ ਵੀ ਪੈਣੀਆਂ, ਸਾਨੂੰ ਨਜ਼ਰ ਸਹੀ ਤਰ੍ਹਾਂ ਨਹੀਂ ਆਉਣਾ, ਤੇ ਫਿਰ ਕੀ ਕਰਨਾ ਹੈ, ਬਰੁਸਕੇ ਮਨੋਵਰੇ ਨਹੀਂ ਕਰਨੇ। ਮਸਲਨ ਇੱਕੋ ਦਮ ਬ੍ਰੇਕ ਨਹੀਂ ਲਾਣੀ, ਇੱਕੋ ਦਮ ਆਪਣੀ ਡਾਇਰੈਕਸ਼ਨ ਚੇਂਜ ਨਹੀਂ ਕਰਨੀ। 12 ਨੰਬਰ ਜੀ in una zona in cui la sosta è regolamentata con parchimetro, ਕਹਿੰਦਾ ਉਹ ਜ਼ੋਨੇ ਦੇ ਵਿੱਚ ਜਿੱਥੇ ਸੋਸਤਾ ਪਾਰਕੀਮੈਟਰੋ ਦੇ ਨਾਲ ਜਿਹੜੀ ਪਰਚੀ ਕੱਢ ਕੇ ਲਾਈ ਦੀ ਹੈ। non occorre utilizzarlo, ਤੇ ਕਹਿੰਦਾ ਉਹ ਪਰਚੀ ਇਸਤੇਮਾਲ ਕਰਨਾ ਜ਼ਰੂਰੀ ਕੋਈ ਨਹੀਂ। se ci si ferma soltanto, ਜੇ ਤੁਸੀਂ ਸਿਰਫ ਰੁਕਦੇ ਹੋ per far salire ਉਹ scendere un passeggero, ਪੈਸੇਂਜਰ ਨੂੰ ਬਿਠਾਣੇ ਜਾਂ ਉਤਾਰਨੇ ਵਾਸਤੇ ਰੁਕਦੇ ਹੋ, ਤੇ ਫਿਰ ਕਹਿੰਦਾ ਪਾਰਕੀਮੈਟਰੋ ਉਤਲੀਜ਼ਾਰੇ ਇਸਤੇਮਾਲ ਕਰਨਾ ਜ਼ਰੂਰੀ ਕੋਈ ਨਹੀਂ। ਵੇਰੋ ਜੀ ਕਿਉਂਕਿ ਇਹ ਚੀਜ਼ ਫਿਰਮਾਤੇ ਵਿੱਚ ਆਉਂਦੀ ਹੈ ਤੇ ਫਿਰਮਾਤੇ ਵਾਸਤੇ ਇਹ ਚੀਜ਼ ਜ਼ਰੂਰੀ ਨਹੀਂ। 13 ਨੰਬਰ ਜੀ se un veicolo è dotato di airbag, ਕਹਿੰਦਾ ਅਗਰ ਗੱਡੀ ਨੂੰ 에ਅਰਬੈਗ ਲੱਗੀ ਹੈ non vi è obbligo, ਤੇ ਲਾਜ਼ਮੀ ਕੋਈ ਨਹੀਂ ਫਿਰ di indossare le cinture di sicurezza, ਬੈਲਟ ਲਾਣਾ durante la marcia ਚੱਲਦੇ ਹੋਏ। ਫਾਲਸੋ ਜੀ ਬੈਲਟ ਲਾਣਾ ਲਾਜ਼ਮੀ ਹੈ। 14 ਨੰਬਰ ਇਸ consigliabile guidare, ਕਹਿੰਦਾ ਤੁਹਾਨੂੰ ਡਰਾਈਵਿੰਗ ਕਰਨੇ ਦੀ ਸਲਾਹ ਨਹੀਂ ਦਿੰਦਾ, ਮਸ਼ਵਰਾ ਨਹੀਂ ਦਿੰਦਾ, ਮਸਲਨ ਡਰਾਈਵਿੰਗ ਨਹੀਂ ਕਰਨੀ। quando si ha un stato emotivo alterato, ਜਦੋਂ stato emotivo ਮਤਲਬ ਜਦੋਂ ਤੁਹਾਡੇ ਇਮੋਸ਼ਨਲ ਜਜ਼ਬਾਤ ਅਲਤੇਰਾਤ ਹੋਏ ਨੇ, ਚੇਂਜ ਹੋਏ ਨੇ, ਤਬਦੀਲ ਹੋਏ ਨੇ, ਕਹਿੰਦਾ ਉਦੋਂ ਡਰਾਈਵਿੰਗ ਨਹੀਂ ਕਰਨੀ। ਮਸਲਨ ਜ਼ਿਆਦਾ ਖੁਸ਼ ਹੋ, ਜ਼ਿਆਦਾ ਖੁਸ਼ੀ ਹੈ ਤੇ ਫਿਰ ਵੀ ਡਰਾਈਵਿੰਗ ਨਹੀਂ ਕਰਨੀ, ਜ਼ਿਆਦਾ ਪਰੇਸ਼ਾਨ ਹੋ ਤੇ ਫਿਰ ਵੀ ਡਰਾਈਵਿੰਗ ਨਹੀਂ ਕਰਨੀ। ਵੇਰੋ 15 ਨੰਬਰ ਜੀ una zona a traffico limitato, ਕਹਿੰਦਾ zona traffico limitato è un'area, ਕਹਿੰਦਾ ਇਹ ਉਹ ਵਾਲਾ ਏਰੀਆ ਹੈ nella quale può essere limitata la circolazione, ਜਿੱਥੇ ਚੱਲਣੇ ਦੀ ਲਿਮਟ ਹੋ ਸਕਦੀ ਹੈ solo a particolari categorie di utenti, ਕੁਝ ਖਾਸ ਕਿਸਮ ਦੇ ਡਰਾਈਵਰਾਂ ਵਾਸਤੇ। ਵੇਰੋ ਜਿਹੜਾ zona traffico limitato ਹੁੰਦਾ ਹੈ ਉਹਦੇ ਵਿੱਚ ਸਿਰਫ ਉਹ ਹੀ ਗੱਡੀਆਂ ਚੱਲ ਸਕਦੀਆਂ ਨੇ ਜਿਨ੍ਹਾਂ ਨੂੰ ਪਰਮਿਸ ਹੁੰਦੀ ਹੈ, ਸਾਰੀਆਂ ਗੱਡੀਆਂ ਉੱਥੇ ਨਹੀਂ ਚੱਲ ਸਕਦੀਆਂ। 16 ਨੰਬਰ ਜੀ ਦੁਕਾਨਾ ਆ ਗਿਆ, ਤੇ ਦੁਕਾਨਾ ਕਿੱਥੇ ਬਾਰਡਰ ਤੇ ਹੁੰਦਾ ਹੈ ਔਰ ਇੱਥੇ ਰੁਕਣਾ ਲਾਜ਼ਮੀ ਹੁੰਦਾ ਹੈ। ਇਹ segnale raffigurato obbliga, ਇਹ ਨਿਸ਼ਾਨ ਲਾਗੂ ਕਰਦਾ ਹੈ ad arrestarsi, ਰੁਕਣਾ alla frontiera, ਬਾਰਡਰ ਤੇ per il controllo doganale, controllo doganale ਕਰਨੇ ਵਾਸਤੇ, ਮਸਲਨ ਆਪਣਾ ਜੋ ਵੀ ਉੱਤੇ ਕਸਟਮ ਜਾਂ ਜੋ ਵੀ ਕੰਟਰੋਲ ਕਰਦੇ ਨੇ ਉਹ ਕੰਟਰੋਲ ਕਰਾਉਣ ਵਾਸਤੇ। ਵੇਰੋ 17 ਨੰਬਰ ਜੀ ਨਿਸ਼ਾਨ ਤੁਸੀਂ ਵੇਖ ਲਿਆ ਜੀ, ਕੁਰਸੀ ਰਿਵਰਸੀਬਲੀ ਵਾਲੇ ਇਸ਼ਾਰੇ ਨੇ, ਤੇ ਜਿਹੜਾ ਰੋਸੋ ਨਿਸ਼ਾਨ ਨੇ ਇਹਦਾ ਮਤਲਬ ਜਿਹੜੇ ਕੁਰਸੀ ਦੇ ਉੱਤੇ ਨਿਸ਼ਾਨ ਲੱਗੇ ਹੈ ਇਹਦਾ ਮਤਲਬ ਇਸ ਕੁਰਸੀ 'ਤੇ ਤੁਸੀਂ ਗੱਡੀ ਨਹੀਂ ਚਲਾ ਸਕਦੇ। ਠੀਕ ਹੈ, ਜਿੱਥੇ ਵੇਰ ਦੇ ਤੀਰ ਹੈ ਇਹਦਾ ਮਤਲਬ ਇੱਥੇ ਚਲਾ ਸਕਦੇ ਹੋ, ਤੇ ਜਿਹੜੇ ਕੁਰਸੀ ਦੇ ਜਾਲੋ ਤੀਰ ਦਾ ਨਿਸ਼ਾਨ ਹੈ ਇਹਦਾ ਮਤਲਬ ਇਹ ਵੇ ਵੀ ਜਿਹੜੀ ਗੱਡੀ ਇਸ ਕੁਰਸੀ ਉੱਤੇ ਵੇ ਉਹ ਇਸ ਕੁਰਸੀ ਨੂੰ ਛੱਡ ਦੇਵੇ, ਜਿੱਧਰ ਉਹ ਤੀਰ ਜਾਲੋ ਇਸ਼ਾਰਾ ਕਰ ਰਿਹਾ ਉਹ ਵਾਲਾ ਕੁਰਸੀਆ ਫੜ ਲਵੇ। ਠੀਕ ਹੈ, il semaforo di corsia reversibile in figura, ਕਹਿੰਦਾ ਜਿਹੜਾ ਇਸ਼ਾਰਾ ਵੇ ਕੁਰਸੀਆ ਰਿਵਰਸੀਬਲ ਵਾਲਾ con freccia gialla lampeggiante, ਤੇ ਜਿਹੜਾ ਪੀਲਾ ਤੀਰ ਲੰਪੇਜਾਂਤੇ ਬਲਦਾ ਬੁਝਦਾ ਪਿਆ impone al conducente, ਡਰਾਈਵਰ ਨੂੰ ਦੱਸ ਰਿਹਾ di abbandonare quella corsia, ਵੀ ਇਹ ਕੁਰਸੀਆ ਛੱਡ ਦੇ, ਇਹਦੀ spostarsi ਤੇ ਸ਼ਿਫਟ ਹੋ ਜਾਵੇ in quella indicata, ਜਿਹੜਾ ਇਹ ਦੱਸ ਰਿਹਾ। ਵੇਰੋ ਅੱਛਾ ਜੀ ਇਹਨੇ ਫਾਲਸੋ ਕੀਤੇ ਹੈ ਲੇਕਿਨ ਸਵਾਲ ਵੇਰੋ ਹੈ, ਇਹ ਦੋ ਹੀ ਗਲਤੀਆਂ ਹੋਈਆਂ ਸਨ ਉਹਨਾਂ ਦੀਆਂ। 18 ਨੰਬਰ in una strada a doppio senso di circolazione, ਕਹਿੰਦਾ doppio senso ਸੜਕ ਤੇ se si vede un pallone rotolare sulla carreggiata, ਅਗਰ carreggiate ਦੇ ਉੱਤੇ ਇੱਕ ਪੱਲੋਨੇ ਵੇਖਦੇ ਹੋ, ਬਾਲ ਵੇਖਦੇ ਹੋ ਰਿੜਦਾ ਹੋਇਆ, bisogna scansarlo, ਕਹਿੰਦਾ scansarlo ਕਰ ਲੈਣਾ ਜਿਸ ਤਰ੍ਹਾਂ ਸਾਈਡ ਤੋਂ ਗੁਜ਼ਰੀਦਾ।
anche invadendo la corsia apposta, opposite corsia ਉੱਤੇ ਜਾ ਕੇ ਵੀ ਫਾਲਸੋ ਜੀ। 19 ਨੰਬਰ, in presenza del segnale di stop, ਕਹਿੰਦਾ ਸਟਾਪ ਵਾਲਾ ਨਿਸ਼ਾਨ ਮੌਜੂਦ ਹੈ, non occorre arrestarsi, ਤੇ ਫਿਰ ਕਹਿੰਦਾ ਜ਼ਰੂਰੀ ਨਹੀਂ ਰੁਕਣਾ। ਹੁਣ ਸਵਾਲ ਇੱਥੇ ਗਲਤ ਹੋ ਜਾਂਦਾ ਕਿਉਂਕਿ ਸਟਾਪ ਦਾ ਨਿਸ਼ਾਨ ਹੈ ਤੇ ਲਾਜ਼ਮੀ ਹੁੰਦਾ ਰੁਕਣਾ, ਤੇ ਇਹ ਕਹਿ ਰਿਹਾ non occorre arrestarsi, ਵੀ ਰੁਕਣਾ ਜ਼ਰੂਰੀ ਕੋਈ ਨਹੀਂ ਜਾਂ ਰੁਕਣੇ ਦੀ ਜ਼ਰੂਰਤ ਕੋਈ ਨਹੀਂ। se non vi è la linea traversale di arresto, ਅਗਰ ਕਹਿੰਦਾ ਉੱਥੇ ਰੁਕਣੇ ਵਾਲੀ ਲਾਈਨ ਕੋਈ ਨਹੀਂ ਲੱਗੀ, ਇਹ non si vedono sopraggiungere i veicoli, ਤੇ ਗੱਡੀਆਂ ਵੀ ਕੋਈ ਨਹੀਂ ਨਜ਼ਰ ਪਈਆਂ ਆਉਂਦੀਆਂ ਹੋਈਆਂ, ਤੇ ਫਿਰ ਕਹਿੰਦਾ ਰੁਕਣਾ ਜ਼ਰੂਰੀ ਕੋਈ ਨਹੀਂ ਇੱਥੇ ਫਾਲਸੋ ਜੀ। ਸਟਾਪ ਦਾ ਨਿਸ਼ਾਨ ਆ ਜਾਵੇ ਤਾਂ ਰੁਕਣਾ ਲਾਜ਼ਮੀ ਹੈ। 22 ਨੰਬਰ ਜੀ, sulle carreggiate, sulle rampe e sugli svincoli delle autostrade, ਕਹਿੰਦਾ ਜਿਹੜੇ autostrade ਦੇ svincoli ਨੇ, ਰਾਂਪੇ ਨੇ ਜਾਂ ਉਹਦਾ carreggiata ਹੈ, la sosta di emergenza, ਜਿਹੜਾ ਉੱਥੇ sosta di emergenza ਕਰਦੇ ਹੋ, non deve superare il tempo strettamente necessario, ਕਹਿੰਦਾ ਇਹ ਟਾਈਮ ਵਧਣਾ ਨਹੀਂ ਚਾਹੀਦਾ, ਇਹ non deve portarsi comunque oltre 3 ore, ਮਤਲਬ 3 ਘੰਟੇ ਤੋਂ ਜ਼ਿਆਦਾ ਇਹਨਾਂ ਜਿਹੜਾ sosta di emergenza ਕੀਤਾ ਤੁਸੀਂ ਇਹਦਾ ਟਾਈਮ ਵਧਣਾ ਨਹੀਂ ਚਾਹੀਦਾ, ਮਸਲਨ ਵੀ 3 ਘੰਟੇ ਤੱਕ ਆਂਦਾ ਕਰ ਸਕਦੇ ਹੋ, ਇਸ ਤੋਂ ਜ਼ਿਆਦਾ ਨਹੀਂ। ਵੇਰੋ ਜੀ, ਇਸ ਚੀਜ਼ ਦਾ ਧਿਆਨ ਰੱਖਣਾ ਹੈ। 21 ਨੰਬਰ ਸਵਾਲ, la patente di categoria A1, ਕਹਿੰਦਾ ਜਿਹੜਾ A1 ਕੈਟੇਗਰੀ ਦਾ ਲਾਇਸੈਂਸ ਹੈ, può essere conseguita, ਇਹ ਹਾਸਲ ਕੀਤਾ ਜਾ ਸਕਦਾ ਹੈ, da chi ha almeno 16 anni di età, ਜਿਹਦੀ ਘੱਟੋ ਘੱਟ 16 ਸਾਲ ਏਜ ਹੈ, ਕਹਿੰਦਾ ਉਹ ਹਾਸਲ ਇਹਨੂੰ ਕਰ ਸਕਦਾ ਹੈ। ਵੇਰੋ 22 ਨੰਬਰ ਜੀ, ਕੀ ਇਹ civilmente, ਮਸਲਾ ਜਿਹਦੇ ਚਿਵੀਲੇ ਲੱਗ ਗਈ ਹੈ, obbligato, ਕਹਿੰਦਾ ਉਹਦੇ ਤੇ ਲਾਜ਼ਮੀ ਹੈ, a risarcire i danni provocati, ਉਹ ਨੁਕਸਾਨ ਦੇ ਪੈਸੇ ਭਰੇ provocati ਜਿਹੜਾ ਕੀਤਾ ਸੋ da un sinistro stradale, ਰੋਡ ਐਕਸੀਡੈਂਟ ਦੇ ਵਿੱਚ। può accordarsi, ਕਹਿੰਦਾ accordarsi ਵੀ ਕਰ ਸਕਦਾ ਹੈ, ਮਸਲਨ ਮੁੱਕ ਮੁਕਾ ਕਰ ਸਕਦਾ ਹੈ, con il danneggiato, ਜਿਹਦਾ ਨੁਕਸਾਨ ਹੋਇਆ ਉਹਦੇ ਨਾਲ, circa il valore del risarcimento, ਮਸਲਨ ਜੋ ਵੀ ਉਹਦਾ ਨੁਕਸਾਨ ਹੋਇਆ ਉਹਦੇ ਨਾਲ ਪੈਸੇ ਆਪਣੇ ਮੁੱਕ ਮੁਕਾ ਕਰਕੇ ਤੁਸੀਂ ਇਹ ਚੀਜ਼ ਖਤਮ ਵੀ ਕਰ ਸਕਦੇ ਹੋ। ਠੀਕ ਹੈ ਜੀ, ਮਸਲਨ ਮੁੱਕ ਮੁਕਾ ਬਾਰ-ਬਾਰ ਹੋ ਸਕਦਾ ਹੈ, ਇੰਸ਼ੋਰੈਂਸ ਭਰਨੇ ਦੀ ਜ਼ਰੂਰਤ ਨਹੀਂ ਹੁੰਦੀ ਅਗਰ ਅਗਲਾ ਜਿਹਦਾ ਨੁਕਸਾਨ ਹੋਇਆ ਉਹ ਮੰਨ ਜਾਏ ਤੇ। 23 ਨੰਬਰ ਜੀ, ਨਿਸ਼ਾਨ ਤੁਸੀਂ ਵੇਖ ਲਿਆ ਆਟੋਸਟਰਾ ਦੇ ਉੱਤੇ ਹੁੰਦਾ ਹੈ, ਮਸਲਨ ਮਿਲ ਸਕਦਾ ਆਟੋਸਟਰਾ ਦੇ ਉੱਤੇ, ਤੇ ਇਸ ਤੋਂ ਅੱਗੇ ਕਵੇ ਕਿ ਦਾਰੇ ਪ੍ਰੈਜ਼ੀਡੈਂਸ਼ੀਅਲ ਨਿਸ਼ਾਨ ਤੁਹਾਨੂੰ ਮਿਲੇਗਾ ਫਾਲਸੋ, ਕਿਉਂਕਿ ਆਟੋਸਟਰਾਦੇ ਦੇ ਉੱਤੇ ਦਾਰੇ ਪ੍ਰੈਜ਼ੀਡੈਂਸ਼ੀਅਲ ਨਿਸ਼ਾਨ ਨਹੀਂ ਹੁੰਦਾ। ਠੀਕ ਹੈ, ਜਿਹੜਾ ਕੁਰਸੀਆ ਦੀ ਐਚਨਰੈਸਿਓਨੇ ਹੋਰ ਐਂਟਰ ਹੋ ਰਿਹਾ ਜਿਹੜਾ ਸੱਜੀ ਸਾਈਡ ਤੋਂ, ਉਹਦੇ ਤੇ ਹੋ ਸਕਦਾ ਹੈ, ਲੇਕਿਨ ਅਗਰ ਕਵੇ ਕਿ ਇਸ ਨਿਸ਼ਾਨ ਤੋਂ ਅੱਗੇ ਤੁਹਾਨੂੰ ਦਾਰੇ ਪ੍ਰੈਜ਼ੀਡੈਂਸ਼ੀਅਲ ਨਿਸ਼ਾਨ ਮਿਲੇਗਾ ਫਾਲਸੋ। il segnale raffigurato, ਨਿਸ਼ਾਨ ਦਿਖਾਇਆ ਗਿਆ, può precedere, ਕਹਿੰਦਾ ਇਸ ਤੋਂ ਅੱਗੇ ਹੋ ਸਕਦਾ ਹੈ, il segnale dare precedenza, ਦਾਰੇ ਪ੍ਰੈਜ਼ੀਡੈਂਸ ਵਾਲਾ ਨਿਸ਼ਾਨ ਫਾਲਸੋ। 24 ਨੰਬਰ ਜੀ, ਮੋੜ ਦਾ ਨਿਸ਼ਾਨ ਹੈ, ਸੱਜੇ ਮੁੜ ਸਕਦੇ ਹੋ, ਖੱਬੇ ਮੁੜ ਸਕਦੇ ਹੋ। il delineatore raffigurato indica, delineatore ਦੱਸ ਰਿਹਾ ਹੈ, una strada chiusa, ਵੀ ਸੜਕ ਬੰਦ ਹੈ, per lavori in corso, ਜਿਹੜਾ ਕੰਮ ਚੱਲ ਰਿਹਾ ਇਸ ਵਾਸਤੇ ਫਾਲਸੋ। lo spazio totale di arresto, ਕਹਿੰਦਾ ਜਿਹੜੀ ਟੋਟਲ ਰੁਕਣੇ ਵਾਲੀ ਜਗ੍ਹਾ ਹੈ ਇਹ ਇੰਡੀਪੈਂਡੈਂਟ ਹੈ, ਮਤਲਬ ਇਹਨੂੰ ਕੋਈ ਫਰਕ ਨਹੀਂ ਪੈਂਦਾ ਸਪਾਸੀਓ ਤੋਤਾਲੇ ਦੀ ਅਰੈਸਟੋ ਨੂੰ ਦਲ ਉਜ਼ੂਰਾ ਦੇ ਪਨਿਊਮਾਤਿci, ਟਾਇਰਾਂ ਦੇ ਉਜ਼ੂਰਾ ਹੋਣੇ ਦੇ ਨਾਲ, ਮਤਲਬ ਕੱਸੇ ਹੋਏ ਹੋਣੇ ਦੇ ਨਾਲ ਫਾਲਸੋ ਨਹੀਂ ਫਰਕ ਪੈਂਦਾ। il conducente che intende, ਜਿਹੜਾ ਡਰਾਈਵਰ ਕਰਨਾ ਚਾਹੁੰਦਾ ਹੈ, intende effettuare, ਕਰਨਾ ਚਾਹੁੰਦਾ il sorpasso, overtake, ha l'obbligo, ਕਹਿੰਦਾ ਉਹਦੇ ਤੇ ਲਾਜ਼ਮੀ ਹੈ, di azionare il segnale acustico, ਵੀ ਉਹ ਹਰਨ ਵਜਾਵੇ ਫਾਲਸੋ। 27 ਨੰਬਰ ਜੀ, ਅੱਛਾ ਜੀ 27 ਤੋਂ ਪਹਿਲਾਂ ਮੈਂ ਇੱਕ ਚੀਜ਼ ਦੱਸ ਦੇਵਾਂ ਕਿ ਇੱਥੇ ਨੇ ਲਾਈਟ ਦੀ ਗੱਲ ਕਰਨੀ ਹੈ, ਆਨਾ ਬਲਿਆਂਤੇ ਲਾਈਟ ਦੀ। ਆਨਾ ਬਲਿਆਂਤੇ ਲਾਈਟ ਜਿਹੜੀ ਹੈ ਉਹ ਅਬਲਿਆਂਤੇ ਵੀ ਹੋ ਸਕਦੀ ਹੈ। ਕਿਸ ਤਰ੍ਹਾਂ, ਜਿਹੜੇ ਤੁਸੀਂ ਬਲਬ ਲਾਏ ਨੇ ਵਿੱਚ, ਅਗਰ ਉਹਨਾਂ ਦੀ ਸੈਟਿੰਗ ਸਹੀ ਤਰ੍ਹਾਂ ਨਹੀਂ ਕੀਤੀ, ਮਸਲਨ ਇਸ ਲਾਈਟ ਦੀ ਡਾਇਰੈਕਸ਼ਨ ਥੱਲੇ ਨੂੰ ਇਹਦਾ ਮੂੰਹ ਹੁੰਦਾ ਸੜਕ ਦੇ ਉੱਤੇ, ਅਗਰ ਤੁਸੀਂ ਬਲਬ ਦੀ ਸੈਟਿੰਗ ਨਹੀਂ ਸਹੀ ਕੀਤੀ, ਡਾਇਰੈਕਸ਼ਨ ਨਹੀਂ ਸਹੀ ਹੁੰਦੀ, ਤੇ ਅਗਰ ਉਹਦਾ ਮੂੰਹ ਸਾਹਮਣੇ ਉਤਾਂ ਨੂੰ ਹੋ ਗਿਆ ਤੇ ਫਿਰ ਇਹ ਲਾਈਟ ਅਬਲਿਆਂਤੇ ਬਣ ਜਾਏਗੀ, ਤੇ ਜਿਹੜੇ ਸਾਹਮਣੇ ਤੋਂ ਡਰਾਈਵਰ ਹੁੰਦੇ ਨੇ ਪੇ ਗੱਡੀ ਚਲਾ ਕੇ ਉਹ ਅਬਲਿਆਰੇ ਹੋ ਸਕਦੇ ਨੇ। ਇਸ ਵਾਸਤੇ ਡਾਇਰੈਕਸ਼ਨ ਜਿਹੜੀ ਹੈ ਸਹੀ ਰੱਖੀ ਦੀ ਹੈ ਇਹਨਾਂ ਲਾਈਟਾਂ ਦੀ ਜਿਹੜੇ ਵਿੱਚ ਬਲਬ ਲੱਗੇ ਹੁੰਦੇ। ਇਰਾਤਾ ਇੰਪੋਸਟਾਸੀਓਨੇ, ਕਹਿੰਦੇ ਜਿਹੜੀ ਗਲਤ ਸੈਟਿੰਗ ਹੈ del orientamento dei protettori, ਲਾਈਟਾਂ ਦੀ ਡਾਇਰੈਕਸ਼ਨ ਦੀ, può ridurre la visibilità del conducente, ਕਹਿੰਦੇ ਡਰਾਈਵਰ ਦੇ ਵੇਖਣੇ ਵਿੱਚ ਕਮੀ ਪੈਦਾ ਕਰ ਸਕਦੇ ਨੇ, ਉਹ ਅਬਲਿਆਰੇ ਜਾਂ ਅਬਲਿਆਰੇ ਕਰ ਸਕਦੀਆਂ ਨੇ ਲਈ altri utenti, ਜਿਹੜੇ ਦੂਸਰੇ ਉਤੈਂਤੀ ਨੇ, ਡਰਾਈਵਰ ਨੇ, ਬੰਦੇ ਨੇ, ਉਹਨਾਂ ਨੂੰ। ਵੇਰੋ 28 ਨੰਬਰ, assunzione di bevande superalcoliche, ਕਹਿੰਦਾ ਆਲਕੋਹਲ ਇਸਤੇਮਾਲ ਕਰਦੇ ਹੋ durante un pasto abbondante, ਖਾਣੇ ਦੇ ਦੌਰਾਨ, non compromette la facoltà di guida, ਕਹਿੰਦਾ ਸਹੀ ਡਰਾਈਵਿੰਗ ਵਾਸਤੇ ਕੰਪਰੋਮਾਈਜ਼ ਨਹੀਂ ਹੋਣ ਲੱਗਾ, ਮਤਲਬ ਕੰਪਰੋਮਾਈਜ਼ ਨਹੀਂ ਹੋਣ ਲੱਗਾ ਫਾਲਸੋ। 29 ਨੰਬਰ,
Il coefficiente di aderenza basso, ਕਹਿੰਦਾ ਅਗਰ aderenza basso ਹੈ ਮਤਲਬ ਜਿਹੜੀ ਟਾਇਰਾਂ ਦੀ ਰੋਡ ਗ੍ਰਿਪ ਪਕੜ ਹੁੰਦੀ ਹੈ, ਕਹਿੰਦਾ ਅਗਰ ਉਹ ਥੋੜੀ ਹੈ diminuisce i consumi di carburante, ਕਹਿੰਦੇ ਇਹਦੇ ਨਾਲ ਤੇਲ ਦਾ ਖਰਚ ਘਟ ਜਾਏਗਾ, ਮਤਲਬ ਗੱਡੀ ਤੇਲ ਜ਼ਿਆਦਾ ਨਹੀਂ ਖਾਣ ਲੱਗੀ। ਫਾਲਸੋ ਜੀ 3 ਨੰਬਰ ਜੀ, ਫਿਰ ਬਾਰ-ਬਾਰ ਆਖਣਾ ਕਿ ਇਹ ਜਿਹੜੇ ਪੇਜ ਨੇ ਇਹਨਾਂ ਦੇ ਵਿੱਚੋਂ ਸਵਾਲ ਆਉਂਦਾ ਹੀ ਆਉਂਦਾ ਪਿਆ। ਹਾਲੇ ਤੱਕ ਕੋਈ ਮੇਰੇ ਖਿਆਲ ਨਾਲ ਐਸਾ ਸਕੇਦਾ ਨਹੀਂ ਆਇਆ, ਸਕੇਦਾ ਦੀ ਐਗਜ਼ਾਮ ਜਿਹਦੇ ਵਿੱਚ ਇਹ ਨਿਸ਼ਾਨ ਦੇ ਨਾਲ ਕੋਈ ਸਵਾਲ ਨਾ ਆਇਆ ਹੋਵੇ। ਠੀਕ ਹੈ, il segnale raffigurato nel ਨਿਸ਼ਾਨ ਦਿਖਾਇਆ ਗਿਆ ਹੈ un segnale di prescrizione, ਕਹਿੰਦਾ ਇਹ ਨਿਸ਼ਾਨ ਹੈ ਪਾਬੰਦੀ ਦਾ। ਫਿਰ ਉਹ ਜੀ ਇਹ ਨਿਸ਼ਾਨ ਪਾਬੰਦੀ ਦਾ। ਠੀਕ ਹੈ, ਕਿਉਂਕਿ ਹੁਣ ਸਾਡੀ ਸਾਈਡ ਬੰਦ ਹੈ, ਦੂਸਰਿਆਂ ਦੀ ਸਾਈਡ ਚੱਲਦੀ ਹੈ ਪਈ, ਤੇ ਅਸਾਂ ਦੂਸਰਿਆਂ ਨੂੰ ਪਹਿਲ ਦੇਣੀ ਹੈ, ਇਹ ਸਾਡੇ ਉੱਤੇ ਪਾਬੰਦੀ ਹੈ। ਠੀਕ ਹੈ, ਲਓ ਜੀ, ਇਨਸ਼ਾਅੱਲਾ ਮਿਲਦੇ ਹਾਂ ਨੈਕਸਟ ਵੀਡੀਓ ਤੇ। ਓਕੇ ਜੀ, ਅੱਲਾ ਹਾਫਿਜ਼, ਸਤਿ ਸ਼੍ਰੀ ਅਕਾਲ ਜੀ।